यार गल ओपन करदा यार अच्छा पतरेरा हाँ जी अक्सर ना अपने इत्थे आ पंजाबी माहौल दे विच हाँ जी एक दूसरे नूं बगैर सोचिया समझे आपां हाँ गल कर दिंदे हाँ जी अक्सर देखिया होना तुसीं भी जिहड़ा आपां एक दूसरे नूं कह दिंदे आ भी ओह बड़ा फुद्दू है यार है फुद्दूपन था हाँ जी हालांकि उस लफ्ज़ दा ये पता कोई नहीं भी ये कित्थों ਚੱਲਿਆ किवें आ ये की गलबात है इहदी ऐसा ही ਇਹ ਜਿਹੜਾ ਫੁੱਦੂਪਨ था हाँ जी ਇਹ ਕਿਹਨੂੰ ਕਹਿੰਦੇ ਆ ਤੇ ਕਿਵੇਂ ਗੱਲਬਾਤ ਹੈ ਇਹਦੀ ਇਹਦੀ ਗੱਲਬਾਤ असल ਜਿਹੜੀ ਗੱਲ ਹੈ ਨਾ ਰਾਣਾ ਖਾਲਦ ਹਾਂ ਵੀ ਉਹ ਗੱਲਬਾਤ ਇਹਦੀ ਪਤਾ ਨਹੀਂ ਕਿੱਥੋਂ ਸ਼ੁਰੂ ਹੋਈ ਹੈ ਕਿਵੇਂ ਹੋਈ ਹੈ ਲੇਕਿਨ ਜਿਹੜੀ ਗੱਲ ਮੇਰੇ ਇਲਮ ਚ ਆ ਸੁਣੀ ਸੁਣਾਈ ਗੱਲ ਕਹਾਣੀ ਹੈ ਜਾਂ ਸੁਣੀ ਹੀ ਗੱਲ ਹੈ ਸਿਆਣਿਆਂ ਦੀਆਂ ਗੱਲਾਂ ਹੈ ਜੀ ਸਿਆਣਿਆਂ ਦੀ ਗੱਲਾਂ ਦੱਸੀਆਂ ਹੋਈਆਂ ਇੱਕ ਤਾਂ ਇੱਕ ਗੱਲ ਸੁਣੀ ਹੈ ਵੀ ਉਹ ਫੁੱਦੂ ਰਾਹੀ ਭੁਆਣੇ ਦਾ ਹੋਈ ਆਟੇ ਦਾ ਹੋਈ ਦਾਣੇ ਦਾ ਇੱਕ ਤਾਂ ਗੱਲ ਇਹ ਹੈ ਇਹਦੇ ਅੱਗੇ ਦਾਸਤਾਨ ਜਿਹੜੀ ਹੈਗੀ ਆ ਅਲੱਗ ਆ ਇੱਕ ਫਿਰ ਆ ਗਿਆ ਇੱਕ ਗੱਲ ਆਂਦੀ ਵਾਰਿਸ ਸ਼ਾਹ ਸਾਹਿਬ ਦੀ ਉਹ ਕਹਿੰਦੇ ਦਾਨ ਆਪਣਾ ਜਿਹੜਾ ਹੈ ਨਾ ਵਾਰਿਸ ਸ਼ਾਹ ਦਾ ਬੋਲਣਾ ਭੇਤ ਅੰਦਰ ਦਾਨਿਸ਼ਮੰਦ ਨੂੰ ਗੌਰ ਜ਼ਰੂਰੀ ਹਾਂਜੀ ਹਾਂ ਉਹ ਅੱਗੇ ਫਿਰ ਆਪਣੀ ਸਮਝ ਕਰ ਲਓ ਜਿਵੇਂ ਮਤੇ ਕੇ ਨਾਲ ਦਾ ਕਿ ਲੇਕਿਨ ਇਹ ਅੱਗੇ ਆਪਣੀ ਸਮਝ ਆ ਜਿੱਦਨ ਮਰਜ਼ੀ ਕੋ ਲਾ ਲੈ ਗੱਲ ਨਹੀਂ ਸਮਝ ਆ ਰਹੀ ਉਹ ਜਲਾਇਆ ਪਹਿਲੇ ਜਿਹੜੇ ਜਲਾਏ ਹੁੰਦੇ ਸੀ ਨਾ ਉਹ ਤਾਣਾ ਤਣਦੇ ਹੁੰਦੇ ਸੀ ਤਾਣੀ ਉਹ ਆ ਦਰੀਆਂ ਵਗੈਰਾ ਬੁਣਦੇ ਹੁੰਦੇ ਛਾਂ ਛੂੰਚ ਦੇ ਵਿੱਚ ਬਾਹਰ ਵੀ ਜਿਹੜਾ ਲੱਗ ਜਾਂਦੀ ਸੀ ਥੋੜੀ ਜਿਹੀ ਜਗ੍ਹਾ ਖੁੱਲੀ ਜਗ੍ਹਾ ਚਾਹੀਦੀ ਹੁੰਦੀ ਸੀ ਖੁੱਲੀ ਜਗ੍ਹਾ ਚਾਹੀ ਉਹ ਮੀਆਂ ਬੀਵੀ ਕਿਧਰੇ ਬੈਠੇ ਸੀ ਤੇ ਬੀਵੀ ਨੂੰ ਕਿਹਾ ਵੀ ਪਾਣੀ ਤਾਂ ਪਿਲਾ ਪਿਆਸ ਲੱਗੀ ਉਹ ਹੁਣ ਬੀਵੀ ਪਾਣੀ ਲੈ ਕੇ ਆਈ ਤੇ ਪਾਣੀ ਦਾ ਗਲਾਸ ਲਿਆ ਕੇ ਨਾ ਤੇ ਉਹਨੂੰ ਫੜਾ ਰਹੀ ਹੈ ਤੇ ਨਾਲ ਉਹਨੇ ਇਹ ਗੱਲ ਕਰਤੀ ਵੀ ਆਹ ਲੈ ਫੁੱਦੂ ਪੰਥਾ ਅੱਛਾ ਪਾਣੀ ਪੀ ਯਾਨੀ ਕਿ ਆਪਣੇ ਸਾਈਂ ਨੂੰ ਇਹ ਗੱਲ ਕਹਿ ਹਾਂ ਆਪਣੇ ਖਾਵੰਦ ਨੂੰ ਇਹ ਗੱਲ ਕਰਤੀ ਹੁਣ ਖਾਵੰਦ ਜਿਹੜਾ ਸੀ ਉਹ ਬੜਾ ਇੱਕ ਸਿਆਣਾ ਦਾਨਸ਼ਵਰ ਬੰਦਾ ਸੀ ਉਹਨੇ ਪਾਣੀ ਦਾ ਗਲਾਸ ਨਹੀਂ ਫੜਿਆ ਉਹਦੇ ਵੱਲ ਨੂੰ ਦੇਖਣ ਲੱਗ ਗਿਆ ਵੀ ਤੂੰ ਮੈਨੂੰ ਇਹ ਲਫ਼ਜ਼ ਕਿਵੇਂ ਕਿਹਾ ਉਹ ਹੁਣ ਤਰਹਿ ਗਈ ਉਹਨੇ ਕਿਹਾ ਮੈਂ ਤਾਂ ਉਹਨੂੰ ਕਿਸੇ ਗੱਲ ਦਾ ਨਹੀਂ ਪਤਾ ਸੀ ਉਹਨੇ ਕਿਹਾ ਮੈਂ ਤਾਂ ਤੈਨੂੰ ਲਾੜ ਤੋਂ ਕਿਹਾ ਕੋਈ ਐਸੀ ਗੱਲ ਨਹੀਂ ਹੈ ਇਹਦੇ ਚ ਮੇਰੇ ਜ਼ਿਹਨ ਚ ਕੋਈ ਗੱਲ ਨਹੀਂ ਮੈਨੂੰ ਨਹੀਂ ਕਿਸੇ ਗੱਲ ਦਾ ਵੀ ਇਲਮ ਹੈਗਾ ਉਹਨੇ ਕਿਹਾ ਫੁੱਦੂ ਤੇ 4 ਕਿਸਮਾਂ ਦੇ ਹੁੰਦੇ ਤੂੰ ਮੈਨੂੰ ਕਿਹੜਾ ਕਿਹਾ ਉਹ ਗੱਲ ਜਿਹੜੀ ਹੈ ਨਾ ਬਾਦਸ਼ਾਹ ਦਾ ਲੜਕਾ ਜਾ ਰਿਹਾ ਸੀ ਆਪਣਾ ਸ਼ਿਕਾਰ ਵਾਸਤੇ ਜਾਂ ਸੈਰ ਵਾਸਤੇ ਉਹ ਬਾਦਸ਼ਾਹ ਦੇ ਲੜਕੇ ਨੇ ਵੀ ਜਾਂਦੇ ਜਾਂਦੇ ਉਹ ਗੱਲ ਸੁਣ ਲਈ ਅੱਛਾ ਹਾਂ ਉਹਦੇ ਕੰਨੀ ਪੈ ਗਈ ਸਹੀ ਜਦੋਂ ਉਹਦੇ ਕੰਨੀ ਪਈ ਨਾ ਜੀ ਉਹ ਚਲਾ ਗਿਆ ਆਪਣਾ ਸ਼ਿਕਾਰ ਸ਼ਕੂਰ ਖੇਲਿਆ ਆਪਣੇ महल ते आ गया वापस महल ते आके उन्हें वो बुला लिया बंदे वो जलाए उन्हें कहा यार गल इंज आ भी तू एक गल कर रहा सी भी फुद्दू 4 किस्मां दे हुंदे आ वो गल मैनू दस भी तेरी मियाँ बीवी ने की मसला सी तुहाडा वो जनाब उन्हें कहा जी गल ये सी भी मैं पानी मंगया ਉਹਨੇ ਮੈਨੂੰ ਪਾਣੀ ਦਿੱਤਾ ਲਿਆ ਕੇ ਤੇ ਉਹਨੂੰ ਕਿਸੇ ਗੱਲ ਦੀ ਖਬਰ ਕੋਈ ਨਹੀਂ ਸੀ ਉਹ ਤਾਂ ਲਾੜ 'ਚ ਮੈਨੂੰ ਨਾ ਐਵੇਂ ਕਹਿ ਬੈਠੀ ਪਿਆਰ 'ਚ ਬਾਕੀ ਅਗਲੀ ਗੱਲ ਦਾ ਉਹਨੂੰ ਨਹੀਂ ਪਤਾ ਸੀ ਮੈਨੂੰ ਪਤਾ ਸੀ ਸਾਰੀ ਗੱਲ ਦਾ ਮੈਂ ਤਾਂ ਉਹਦੇ ਨਾਲ ਗੁੱਸੇ ਹੋ ਰਿਹਾ ਸੀ ਵੀ ਫੁੱਦੂ 4 ਕਿਸਮ ਦੇ ਜਿਹੜੇ ਹੈ ਹੁੰਦੇ ਆ ਤੇ ਤੂੰ ਮੈਨੂੰ ਕਿਹੜਾ ਬਣਾ ਲਿਆ ਚਾਰਾਂ 'ਚ ਕਿਹੜਾ ਬਣਾਇਆ ਉਹਨੇ ਕਿਹਾ ਯਾਰ ਦੱਸ ਉਹ ਕਿਹੜੇ ਕਿਹੜੇ ਹੁੰਦੇ ਉਹਨੇ ਕਿਹਾ ਜੀ ਉਹ ਪਹਿਲਾ ਬੰਦਾ ਉਹ ਹੁੰਦਾ ਜਿਹਦੇ ਕੋਲ ਹੁਨਰ ਕੋਈ ਨਾ ਹੋਵੇ ਮੇਰੇ ਕੋਲ ਹੁਨਰ ਸੀ दूसरा उन्हें कहा दूसरा वो जो किराया लगता हो 100 रुपया तो 100 रुपये घरों लैके जाए मैं 100 रुपये की जगह 300 रुपया लैके जाना उन्हें कहा तीसरा वो जो आप तो डाडे नाल यारी लावे दोस्ती अपने तो डाडे नाल उन्हें कहा चौथा दस केड़ा हैगा उन्हें कहा चौथा वो जेड़ा के बंदे की शादी हुई होवे ते बेगम रुस के पेकियां दे बैठी होवे ते आप जनाब अपना घर बैठा होवे वो भी फुद्दू हुंदा मेरे कोल तो 4 गल्लां है नहीं सी मैनूं तां तकलीफ हो रही सी उन्होंने कहा ठीक है जो इनाम कराम दिता ते उन्होंने बड़ी इज्जत नाल उन्होंने घर छड्डिया ते बादशाह साहब दा जेहड़ा बेटा सी वो दूसरी बादशाही शादी होई सी उन्हों दी वो जनाब हुण जदों उन्हें गल सुनी उन्हें कहा गल इंज आ भी यार मैं भी फुद्दू पंथ बन गया अपने आप ਨੂੰ कह रहा भी ਉਹਦੀ ਬੀਵੀ ਜੀ ਰੁੱਸ ਕੇ ਉੱਥੇ ਬੈਠੀ ਸੀ 5 ਸਾਲਾਂ ਦੀ ਉਹਦੀ ਬੀਵੀ ਰੁੱਸੀ ਹੋਈ ਸੀ ਨਾਰਾਜ਼ ਹੋ ਕੇ ਬੈਠੀ ਸੀ ਟਿੱਕਿਆਂ ਦੇ ਹੁਣ ਉਹਨੇ ਉਸ ਗੱਲ ਨੂੰ ਜ਼ਿਹਨ 'ਚ ਪਾ ਲਿਆ ਉਹ ਜਨਾਬ ਹੁਣ ਜਿਹੜਾ ਹੈ ਉਹਨੇ ਕਿਹਾ ਯਾਰ ਗੱਲ ਇੰਜ ਆ ਵੀ ਇਹਦਾ ਤਜਰਬਾ ਤਾਂ ਕਰੀਏ ਗੱਲ ਦਾ ਉਹ ਦੂਸਰੀ ਬਾਦਸ਼ਾਹੀ ਹਾਲ ਨੂੰ ਜਨਾਬ ਨੇ ਰੁਖ ਕਰ ਲਿਆ ਅੱਗੇ ਜਾ ਕੇ ਭੇਸ ਬਦਲ ਕੇ ਜਨਾਬ ਜਿਹੜਾ ਹੈ
ਉਹ ਇੱਕ ਮਹਲ ਦੇ ਕਿਧਰੇ ਸਾਈਡ ਜੀ ਤੇ ਬਹਿ ਗਿਆ। ਉੱਥੇ ਬਹਿ ਕੇ ਹੁਲੀਆ ਬਦਲ ਕੇ ਆਪਣਾ ਧੂਣੀ ਛੁਣੀ ਲਾ ਕੇ ਜਿਵੇਂ ਮਲੰਗ ਕਰਦੇ ਹੁੰਦੇ ਆ, ਨਤਾਰਾ ਕੱਢਣ ਹਾਂ ਚਲਾ ਗਿਆ। ਨਤਾਰਾ ਕੱਢਣ ਚਲਾ ਗਿਆ। ਭੇਸ ਜੀ ਬਦਲਣਾ ਸੀ। ਹਾਂ ਮਹਲ ਦੇ ਕੋਲੋਂ ਜਿਹੜਾ ਹੈ ਇੱਕ ਲੜਕਾ ਆਇਆ ਕਰੇ, ਉਹ ਬਾਬਾ ਜੀ ਦੇ ਕੋਲੋਂ ਲੰਘਿਆ ਕਰੇ ਤੇ ਉੱਥੇ ਕੋਈ ਟਾਈਮ ਗੁਜ਼ਾਰਿਆ ਕਰੇ 10 ਮਿੰਟ 20 ਮਿੰਟ ਘੰਟਾ, ਉਹ ਵਾਪਸੀ ਫਿਰ ਚਲਾ ਜਾਇਆ ਕਰੇ। ਉਹ ਬਾਬਾ ਜੀ ਦੇਖਦੇ ਰਹੇ ਆਪਣੇ ਜਿਹੜੇ ਹੈ ਸੀ ਬਾਦਸ਼ਾਹ ਸਾਹਿਬ ਜਿਹਨੇ ਹੁਲੀਆ ਬਟਾਇਆ ਉਟਾਇਆ ਸੀ, ਉਹ ਗੱਲ ਨੂੰ ਜੱਜ ਕਰਦਾ ਰਿਹਾ, ਦੇਖਦਾ ਰਿਹਾ। ਉਹਨੇ ਕਿਹਾ ਬੜੇ ਫਸੇ ਆ ਬਈ, ਗੱਲ ਤਾਂ ਸੱਚੀ ਹੋ ਗਈ। ਗੱਲ ਤਾਂ ਜਿਹੜੀ ਹੈ ਉਹ ਠੀਕ ਕਰ ਗਿਆ ਬੰਦਾ। ਹੁਣ ਉਹ ਕੋਈ ਐਸਾ ਦਿਨ ਆਇਆ ਵਿੱਚ, ਇੱਕ ਦਿਨ ਉਹ ਲੜਕਾ ਜਿਹੜਾ ਨਾ ਅਫਸੁਰਦਾ ਜਿਹਾ ਵਾਪਸੀ ਜਾ ਰਿਹਾ, ਅਫਸੁਰਦਾ ਜਿਹਾ। ਉਹਨੇ ਕਿਹਾ ਯਾਰ ਗੱਲ ਇੰਝ ਆ ਵੀ ਤੈਨੂੰ ਅੱਜ ਕੀ ਮਸਲਾ, ਅੱਜ ਤੂੰ ਅਫਸੁਰਦਾ ਜਿਹਾ। ਉਹਨੇ ਕਿਹਾ ਜੀ ਅਫਸੁਰਦਾ ਇੰਝ ਆ ਵੀ ਉਹ ਕੋਈ ਨਾ ਹਾਰ ਸੀ ਇੱਕ ਆਪਣਾ, ਉਹ ਜਿਹੜਾ ਹੈ ਕੋਈ ਉਹਦੀ ਕੁੰਡੀ ਨਿਕਲ ਗਈ ਤੇ ਉਹ ਕਢਾਉਣ ਵਾਸਤੇ ਫਿਰਦਾ ਰਿਹਾ, ਸਾਰੇ ਸ਼ਹਿਰ 'ਚ ਫਿਰਿਆ, ਲੇਕਿਨ ਕਿਸੇ ਸੁਨਿਆਰੇ ਨੇ ਗੰਢ ਕੇ ਨਹੀਂ ਦਿੱਤਾ। ਹਾਰ ਕਿਹਦਾ ਟੁੱਟ ਗਿਆ ਜੀ? ਮਲਕਾ ਦਾ। ਹੱਸਦੇ ਖੇਡਦੇ ਹਨ। ਹੱਸੀਆਂ ਖੇਡੀਆਂ ਯਾਰ ਗੱਲ ਤੇ ਪੂਰੀ ਹੋਣੀ ਚਾਹੀਦੀ ਨਾ ਜੀ। ਓਪਨ ਕਰਦਾ ਯਾਰ ਮੈਂ ਕੀ ਗੱਲ ਕੀਤੀ ਆ ਕਿ ਵਾਰਿਸ ਸ਼ਾਹ ਦਾ ਬੋਲਣਾ ਭੇਤ ਅੰਦਰ ਦਾਨਿਸ਼ਮੰਦ ਨੂੰ ਗੌਰ ਜ਼ਰੂਰੀ ਆ। ਕੁਝ ਗੱਲਾਂ ਹੁੰਦੀਆਂ ਬੰਦੇ ਨੂੰ ਸਮਝ ਆ ਜਾਂਦੀ ਆ, ਉਹ ਕੋਈ ਜ਼ਰੂਰੀ ਨਹੀਂ ਹੈ ਵੀ ਤੁਸੀਂ ਉਹਨੂੰ ਓਪਨ ਹੀ ਕਰਕੇ ਰੱਖ ਦਿਓ। ਨਹੀਂ, ਥੋੜਾ ਜਿਹਾ ਦੇਖਣ ਵਾਲੇ ਬੜੇ ਦਾਨਿਸ਼ਮੰਦ ਲੋਕ ਹਾਂ, ਹਰ ਬੰਦਾ ਜਿਹੜਾ ਹੈ ਸਮਝਦਾ ਗੱਲ ਨੂੰ। ਹੁਣ ਉਹ ਹਾਰ ਉਹਨੇ ਫੜਿਆ, ਉਹਨੇ ਕਿਹਾ ਇਹ ਕਿਹੜੀ ਗੱਲ ਹੈ ਯਾਰ। ਬਾਦਸ਼ਾਹ ਦਾ ਜਿਹੜਾ ਲੜਕਾ ਸੀ ਉਹਨੇ ਹਾਰ ਵੰਜ ਕੇ ਕੁੰਡੀ ਪਾਈ, ਉਹਨੂੰ ਪਤਾ ਸੀ ਉਹਦਾ ਗੰਢਣ ਦਾ, ਹੋਰ ਕਿਸੇ ਬੰਦੇ ਨੂੰ ਨਹੀਂ ਪਤਾ ਸੀ, ਉਹਨੂੰ ਕੋਈ ਗੰਢ ਵੀ ਨਹੀਂ ਸਕਦਾ ਸੀ। ਸਹੀ। ਉਹ ਮਲਕਾਂ ਨੂੰ ਵੀ ਪਤਾ ਸੀ ਵੀ ਇਹ ਕਿਸੇ ਨੇ ਗੰਢ ਕੇ ਦੇਣਾ ਇਹਨੂੰ, ਇਹ ਸਿਰਫ ਗੰਢਣਾ ਤੇ ਜਿਹੜਾ ਹੈ ਉਹੀ ਗੰਢ ਸਕਦਾ, ਜਾਂ ਮੈਂ ਗੰਢ ਸਕਦੀ, ਹੋਰ ਕੋਈ ਬੰਦਾ ਨਹੀਂ ਗੰਢ ਸਕਦਾ। ਉਹ ਵੀ ਗੰਢ ਸਕਦੀ ਸੀ। ਸਹੀ। ਉਹਨੇ ਐਵੇਂ ਉਹਨੂੰ ਜਿਹੜਾ ਹੈ ਪਰੇਸ਼ਾਨ ਕਰਨ ਵਾਸਤੇ, ਹੁਣ ਉਹ ਪਰੇਸ਼ਾਨ ਹੋ ਕੇ ਜਾ ਰਿਹਾ, ਉਹ ਹਾਰ ਉਹਨਾਂ ਨੇ ਗੰਢ ਕੇ ਦੇ ਦਿੱਤਾ। ਉਹ ਰਾਜ਼ੀ ਹੋ ਗਿਆ। ਉਹ ਰਾਜ਼ੀ ਹੋ ਗਿਆ ਤੇ ਆਪਣਾ ਜਿਹੜਾ ਹੈ ਜਦੋਂ ਗਿਆ ਉਹਨਾਂ ਨੇ ਜਾ ਕੇ ਦੇਖਿਆ, ਦਿਖਾਇਆ ਵੀ ਆਹ ਲਓ ਜੀ ਹਾਰ, ਆਪਣੇ ਵੱਲੋਂ ਤਾਂ ਉਹਨੇ ਬੜੀ ਆਪਣੀ ਉਹ ਦੱਸੀ ਐਫੀਸ਼ੀਐਂਸੀ ਦਿਖਾਈ ਵੀ ਆਹ ਦੇਖੋ ਜੀ ਮੈਂ ਤਾਂ ਹਾਰ ਕਢਾ ਕੇ ਲਿਆ। ਉਹ ਹੁਣ ਜਿਹੜਾ ਹੈ ਜੀ ਆਪਣਾ ਉਹਨਾਂ ਨੇ ਉਹ ਦਿਖਾਇਆ ਉਹਨਾਂ ਨੂੰ ਜਾ ਕੇ, ਉਹਨਾਂ ਨੇ ਕਿਹਾ ਵੀ ਗੱਲ ਸੁਣ ਵੀ, ਉਹ ਪਰੇਸ਼ਾਨ ਹੋ ਗਈ। ਉਹਨੇ ਕਿਹਾ ਹਾਰ ਕਢਾਇਆ ਕਿੱਥੋਂ ਆ? ਉਹਨੇ ਕਿਹਾ ਮੈਂ ਸ਼ਹਿਰੋਂ ਕਢਾ ਕੇ ਲਿਆ। ਉਹ ਜਿਵੇਂ ਬੰਦਾ ਕਰਦਾ ਇਟਲੀ ਉਤਰੀ ਮਾਰਦਾ। ਉਹਨੇ ਕਿਹਾ ਸ਼ਹਿਰ ਸ਼ੁਰੂ ਕਿੰਨੇ ਕਿਹੜਾ ਕੀਤਾ, ਤੂੰ ਗੱਲ ਸਿੱਧੀ ਕਰ। ਉਹ ਡਾਢੀ ਸੀ ਬਹੁਤ ਮਲਕਾ, ਉਹ ਸੀ ਆਮ ਇੱਕ ਜਿਹੜਾ ਹੈ ਬੰਦਾ, ਗੱਲ ਹੈ ਸਮਝ ਆ ਰਹੀ, ਮਜ਼ਦੂਰ ਆਦਮੀ। ਉਹਨੇ ਕਿਹਾ ਗੱਲ ਹੈ ਜਾਂ ਸਿੱਧੀ ਗੱਲ ਦੱਸ। ਉਹਨੇ ਕਿਹਾ ਇੱਥੇ ਇੱਕ ਬਾਬਾ ਜਿਹਾ ਬੈਠਾ, ਮੈਂ ਤਾਂ ਸਾਰਾ ਸ਼ਹਿਰ ਘੁੰਮ ਕੇ ਆਇਆ, ਮੈਨੂੰ ਤਾਂ ਕਿਸੇ ਗੰਢ ਕੇ ਨਹੀਂ ਦਿੱਤਾ। ਇੱਥੇ ਇੱਕ ਬਾਬਾ ਮਲੰਗ ਜਿਹਾ ਬੈਠਾ, ਉਹਨੇ ਮੈਨੂੰ ਆਵਾਜ਼ ਮਾਰੀ, ਮੈਂ ਉਹਨੂੰ ਆਹ ਗੱਲ ਦੱਸੀ ਹੈ ਵੀ ਆ ਇੰਝ ਕਰਕੇ। ਉਹਨੇ ਕਿਹਾ ਕੀ ਗੱਲ ਹੈ? ਮੈਂ ਕਿਹਾ ਪਰੇਸ਼ਾਨ ਜਿਹਾ ਦਾ ਮਸਲਾ। ਤੇ ਉਹਨੇ ਗੱਲ ਸਾਰੀ ਸੁਣਾਈ ਉਹਨੂੰ। ਉਹਨੇ ਮੈਨੂੰ ਕੁੰਡੀ ਪਾ ਕੇ ਦੇ ਦਿੱਤੀ, ਕਿਹਾ ਮੈਂ ਲਿਆ ਕੇ ਤੇਰੇ ਪੇਸ਼ ਕਰਤਾ। ਉਹਨੂੰ ਸਮਝ ਆ ਗਈ ਫੌਰੀ। ਉਹਨੇ ਕਿਹਾ ਹੋ ਇਹ ਬਾਦਸ਼ਾਹ ਦਾ ਉਹੀ ਹੈ, ਮੇਰਾ ਖਾਮਦ ਬੈਠਾ ਤੇ ਮੇਰਾ ਸਾਈਂ ਬੈਠਾ, ਉਸ ਤੋਂ ਇਲਾਵਾ ਨਹੀਂ ਕੋਈ ਗੰਢ ਉਸ ਤੋਂ ਇਲਾਵਾ ਨਹੀਂ ਕੋਈ ਵੀ ਗੰਢ ਸਕਦਾ। ਉਹਨੇ ਜਨਾਬ ਮਕਰ ਲਾਇਆ, ਮਕਰ ਇਹ ਲਾਇਆ ਵੀ ਮੇਰੇ ਪੈਰ ਨੂੰ ਮੋਚ ਆ ਗਈ। ਉਹ ਜਿਹੜੀ ਉਹ ਕਨੀਜ਼ਾ ਇਹਨਾਂ ਦੀ ਹੈ ਸੀ, ਉਹਨੂੰ ਕਿਹਾ ਬਾਦਸ਼ਾਹ ਸਾਹਿਬ ਦੇ ਸਲਾਮ ਤੇ ਪੇਸ਼ ਹੋਈ। ਉਹਨੇ ਕਿਹਾ ਜੀ ਮੈਂ ਜਿਹੜਾ ਹੈ ਸ਼ਹਿਜ਼ਾਦੀ ਦੇ ਤਾਂ ਪੈਰ ਨੂੰ ਮੋਚ ਆ ਗਈ। ਉਹ ਕੀ ਕਰੀਏ ਵੀ ਹੁਣ ਉਹ ਬੰਦਾ ਬੈਠਾ ਜੀ, ਉਹ ਕੱਢ ਲੈਂਦਾ। ਉਹ ਬਾਬਾ, ਹੁਣ ਬਾਬਾ ਸਾਹਿਬ ਨੂੰ ਪੇਸ਼ ਕਰੋ ਬਈ, ਲਿਆਓ। ਬਾਬਾ ਜੀ ਨੂੰ ਬੁਲਾਇਆ, ਪੇਸ਼ ਕੀਤਾ, ਆ ਕਰੋ ਜੀ ਆਪਣਾ ਜਿਹੜਾ ਹੈ। ਉਹ ਬਾਬਾ ਜੀ ਨੇ ਜਦੋਂ ਰੁਖ ਕੀਤਾ ਉਧਰ ਨੂੰ ਤੇ ਉਹ ਹਾਲ ਪਾਤੀ। ਉਹਨੇ ਕਿਹਾ ਜੀ ਇਹ ਤਾਂ ਬੰਦਾ ਹੀ ਬੜਾ ਕੋਈ ਬੰਦਾ ਨਹੀਂ ਠੀਕ ਹੈਗਾ, ਇਹ ਬੰਦਾ ਨਹੀਂ ਠੀਕ ਹੈ, ਇਹ ਤਾਂ ਜ਼ਿਆਦਤੀ ਦੀ ਕੋਸ਼ਿਸ਼ ਕਰ ਰਿਹਾ ਸੀ ਜਿਹੜਾ ਹੈ ਮੇਰੇ ਨਾਲ, ਜਿਹੜਾ ਇਹਨੇ ਤਾਂ ਬਦਤਮੀਜ਼ੀ ਕੀਤੀ। ਹਾਂ ਬਦਤਮੀਜ਼ੀ ਕੀਤੀ ਮੇਰੇ ਨਾਲ, ਇਲਜ਼ਾਮ ਤਲਾਸ਼ੀ ਕਰਤੇ ਹੋਤੇ, ਇਲਜ਼ਾਮ ਲਾਤਾ, ਇਲਜ਼ਾਮ ਲਾਉਣਾ ਸੀ ਨਾ ਉਹਨੇ। ਉਹ ਬਾਦਸ਼ਾਹ ਸਲਾਮਤ ਨੇ ਕਿਹਾ ਵੀ ਇਹਨੂੰ ਲੈ ਜਾਓ, ਲਿਜਾ ਕੇ ਨਾ ਇਹਨੂੰ ਜ਼ਿਬਾ ਕਰੋ, ਜ਼ਿਬਾ ਕਰਕੇ ਇਹਦਾ ਖੂਨ ਲਿਆਣਾ ਕੱਢ ਕੇ, ਇਹਦੀਆਂ ਅੱਖਾਂ ਜਿਹੜੀਆਂ ਹੈ ਉਹ ਵੀ ਮੈਨੂੰ ਲਿਆ ਕੇ ਉਹ ਵੀ ਲਿਆਓ, ਇਹਨੂੰ ਫਲਾਂ ਜੰਗਲ 'ਚ ਲੈ ਜਾਓ। ਬਾਦਸ਼ਾਹ ਦੇ ਹੁਕਮ ਤੈਨੂੰ ਪਤਾ ਫਿਰ ਜਿਹੜਾ ਹੈ, ਔਰ ਗੱਲ ਵੀ ਇਵੇਂ ਦੀ ਸੀ। ਹੁਣ ਬਾਦਸ਼ਾਹ ਨੂੰ ਕੀ ਪਤਾ ਉਸ ਗੱਲ ਦੇ ਵਿੱਚ ਗੱਲ ਕੀ। ਉਹ ਜਨਾਬ ਉਹਨੇ ਮਾਲ ਛਾਲ ਬਾਬਾ ਲੈ ਗਿਆ ਸੀ, ਘਰੋਂ ਜਾਂਦਾ ਆ। ਉਹ ਗੱਲ ਜਲਾਏ ਵਾਲੀ ਯਾਦ ਰੱਖੀ ਵੀ ਜਾਣਾ ਹੋਵੇ ਨਾ ਕਿਧਰੇ ਤੇ ਮਾਲ ਖੁੱਲਾ ਹੀ ਲੈ ਕੇ ਜਾਣਾ ਚਾਹੀਦਾ, ਜਿੱਥੇ ਕੋਈ ਬੰਦੇ ਨੇ ਕੋਈ 4 ਦਿਨ ਠਹਿਰਨਾ ਹੋਵੇ। ਸਾਈਵਾਲ ਦਾ 200 ਕਿਰਾਇਆ ਹੋਵੇ, ਬੰਦੇ ਕੋ 1000 ਤੇ ਹੋਣਾ ਚਾਹੀਦਾ ਨਾ, ਕੋਈ 100 ਜ਼ਰੂਰਤ ਪਈ। ਉਹ ਇਸ ਹਿਸਾਬ ਨਾਲ ਜਨਾਬ ਮਾਲ ਬਾਬਾ ਲੈ ਗਿਆ। ਮਾਲ ਇੰਝ ਕਰਕੇ ਲੈ ਗਿਆ ਵੀ ਉਹ ਜਦੋਂ ਉਹ ਜਲਾਦਾਂ ਨੇ ਫੜਿਆ ਵੀ ਆਓ ਜੀ ਚੱਲੀਏ, ਉਹਨੇ ਜਾ ਕੇ ਉਹਨਾਂ ਨੂੰ ਕੋਈ ਮਾਲ ਮੂਲ ਦਿੱਤਾ। ਉਹਨੇ ਕਿਹਾ ਯਾਰ ਜਾਂਦੀ ਕਰੋ।
ਮੈਂ ਫਲਾਂ ਬਾਦਸ਼ਾਹ ਦਾ ਬੇਟਾ, ਇਹ ਮੇਰੀ ਬੀਵੀ ਆ, ਇਹ ਕਿੱਸਾ ਕਹਾਣੀ ਆ, ਤੇ ਤੁਸੀਂ ਜਿਹੜਾ ਹੈ ਆ ਮਾਲ ਫੜੋ ਤੇ ਤੁਸੀਂ ਉਹ ਬੱਕਰਾ ਲਓ, ਜ਼ਿਬਾ ਕਰੋ, ਤੇ ਉਹ ਅੱਖਾਂ ਵੀ ਜਾ ਕੇ ਬਾਦਸ਼ਾਹ ਨੂੰ ਦੇ ਦਿਓ, ਤੇ ਖੂਨ ਦਾ ਪਿਆਲਾ ਵੀ ਉਹਨੂੰ ਜਾ ਕੇ ਦਿਖਾ ਦਿਓ। ਗੱਲ ਇਹ ਆ ਰਾਣਾ ਸਾਹਿਬ, ਜਿਹੜਾ ਫੁੱਦੂ ਪੰਥ ਵਾਲੀ ਗੱਲ ਆ ਨਾ, ਉਹ ਗੱਲਾਂ ਸਾਰੀਆਂ ਹੈ, ਉਹ ਤਜਰਬਾ ਉਹਨੇ ਕੀਤਾ, ਤਜਰਬਾ ਕਰਕੇ ਇੱਕ ਤਾਂ ਉਹਦੇ ਕੋਲ ਹੁਨਰ ਸੀ, ਬਾਦਸ਼ਾਹ ਦੇ ਲੜਕੇ ਕੋਲ ਹਾਰ ਗੰਢਿਆ ਉਹਨੇ, ਯਾਨੀ ਕਿ ਚਾਰੇ ਗੱਲਾਂ ਉਹ ਸਾਬਤ ਕਰ ਲਈਆਂ ਉਹਨੇ। ਗੱਲ ਸਮਝ ਆ ਹੁਨਰ ਹਾਰ ਗੜਤਾ, ਹੁਨਰ ਸਾਬਤ ਹੋ ਗਿਆ। ਹਾਂਜੀ, ਮਾਲ ਕੋਲ ਸੀ, ਉਹ ਗੱਲ ਪੂਰੀ ਹੋ ਗਈ, ਜਾਨ ਕੰਮ ਆ ਗਿਆ। ਹਾਂਜੀ, ਦੂਸਰਾ ਜਿਹੜਾ ਹੈ ਆਪ ਤੋਂ ਡਾਡੇ ਨਾਲ ਯਾਰ, ਡਾਡੇ ਨਾਲ ਜਿਹੜਾ ਹੈ ਜਿਹੜੀ ਮਲਕਾ ਸੀ, ਹਾਂਜੀ, ਬੀਬੀ ਨੇ ਨਾਲੇ ਲਿੱਤਰ ਫੇਰਾ ਨਾਲੇ ਗਿਆ ਕੋ ਹਾਰ ਲਿਆ, ਹਾਂ ਨਾਲੇ ਹਾਰ ਲਿਆ, ਠੀਕ ਤੇ ਹੈ। ਦੂਸਰੀ ਜਿਹੜੀ ਚੌਥੀ ਗੱਲ ਹੈਗੀ ਆ, ਉਹ ਬੀਬੀ ਰੋਸ ਕੇ ਬੈਠੀ ਸੀ, ਉਹ ਜਿਹੜੀ ਉਹ ਵੀ ਗੱਲ ਉਹ ਵੀ ਤਜਰਬਾ ਉਹਦਾ ਪੂਰਾ ਹੋ ਗਿਆ ਵੀ ਇਹ ਹਕੀਕਤ ਦੇ ਵਿੱਚ ਜਿਹੜਾ ਹੈ ਫੁੱਦੂ ਪੰਥ ਐਨੇ ਨਹੀਂ ਕਿਸੇ ਨੂੰ ਕਹਿ ਦੇਣਾ ਚਾਹੀਦਾ। ਐਨੇ ਬੰਦੇ ਕਹਿ ਦਿੰਦੇ ਆ ਫੁੱਦੂ ਆ ਜੀ, ਉਹ ਯਾਰ ਇਹ ਤਾਂ ਫੁੱਦੂ ਜਿਹਾ ਬੰਦਾ ਦੱਸ ਯਾਰ ਸਾਡੇ ਕੋਲ ਕੀ ਹੈ, ਉਹਦਾ ਕੋਈ ਹੈ ਕੋਈ ਗੱਲ ਸਾਡੇ ਕੋਲ? ਠੀਕ ਹੈ, ਗੱਲ ਬੜੀ ਸਮਝ ਆਈ ਨੰਬਰਦਾਰ ਸਾਹਿਬ, ਕੀ ਬਾਤ ਹੈ, ਜਿਸ ਤਰ੍ਹਾਂ ਹੀ ਹੈ। ਜਦੋਂ ਤੱਕ ਤੁਹਾਨੂੰ ਕਿਸੇ ਗੱਲ ਦਾ ਕੁਝ ਹੈ ਹੀ ਨਹੀਂ ਐਸੀ ਗੱਲ, ਤੇ ਜਿਹੜਾ ਹੈ ਨਹੀਂ ਕਹਿਣਾ ਚਾਹੀਦਾ। ਐਵੇਂ ਇੱਕ ਜਿਹੜਾ ਹੈ ਅਲਫਾਜ਼ ਜਿਹੜੇ ਅਸੀਂ ਬਣਾਏ ਨਹੀਂ ਕਹਿਣਾ ਚਾਹੀਦਾ, ਬਿਲਕੁਲ ਠੀਕ ਗੱਲ।